व्यूअर्स वेलकम बैक नो प्रोग्राम जी डॉक्टर अगले इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਵੀ ਦੱਸਣਾ ਚਾਹੁੰਦੇ ਆ ਕਿ ਸਾਡੀ ਜੋ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:45 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਪਹਿਲੇ ਸੈਗਮੈਂਟ ਵਿੱਚ ਤੁਸੀਂ ਪਾਕਿਸਤਾਨ ਦੇ ਜੋ ਚੋਣ ਨਤੀਜੇ ਸੀ ਉਹ ਸਾਂਝੇ ਕੀਤੇ ਬਹੁਤ ਖੂਬ ਸੀ ਬਹੁਤ ਵਧੀਆ ਸੈਗਮੈਂਟ ਸੀ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ ਤੇ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਜੋ ਅਗਲਾ ਇਸ਼ੂ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਦੇਖੋ ਇੱਕ ਜਿਹੜਾ ਕੰਪੈਰੀਜ਼ਨ ਮੈਂ ਦੋਨਾਂ 'ਚ ਕਰ ਸਕਦਾ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਚੋਣਾਂ 'ਚ ਵੀ ਜੀ ਇੱਕ ਲੌਬੀ ਜਿਨ੍ਹਾਂ ਨੂੰ ਅਕਸਰ ਮੁੱਲਾ ਲੌਬੀ ਕਿਹਾ ਜਾਂਦਾ ਹੈ ਧਾਰਮਿਕ ਉਹਨਾਂ ਦੀਆਂ ਪਾਰਟੀਆਂ ਔਰ ਇਸ ਵਾਰ ਚੋਣ ਨਤੀਜਿਆਂ ਦੇ ਦੌਰਾਨ ਜਿਹੜਾ ਚੋਣਾਂ ਦੇ ਕੰਪੇਨ ਦੇ ਦੌਰਾਨ ਬੜੀ ਜ਼ਬਰਦਸਤ ਉਹਨਾਂ ਦੀ ਲੌਬੀ ਸੀ ਉਸ ਤੋਂ ਪਹਿਲਾਂ ਧਰਨੇ ਇਸਲਾਮਾਬਾਦ 'ਚ ਦਿੱਤੇ ਕਰਪਸ਼ਨ ਦੇ ਅਗੇਂਸਟ ਔਰ ਦੂਸਰੇ ਔਰ ਉਹਦੇ 'ਚ ਇੱਕ ਕੈਨੇਡਾ ਤੋਂ ਗਏ ਜਿਹੜੇ ਸਨ ਧਾਰਮਿਕ ਵਿਅਕਤੀ ਉਹ ਵੀ ਸਨ ਉੱਥੋਂ ਦੇ ਲੋਕਲ ਵੀ ਔਰ ਵੱਡੇ ਵੱਡੇ ਮਜਮੇ ਇਕੱਠ ਇਸ ਵਾਰੀ ਉਹਨਾਂ ਨੇ ਆਪਣੇ ਉਮੀਦਵਾਰ ਸਿੱਧੇ ਤੌਰ ਤੇ ਵੀ ਕੁਝ ਜਿਹੜੇ ਜਮਾਤਾਂ ਸੀ ਉਹਨਾਂ ਨੇ ਖੜੇ ਕੀਤੇ ਲੇਕਿਨ ਇਹਦੇ ਬਾਵਜੂਦ ਭਾਵੇਂ ਅਦਰਸ ਦੇ ਵਿੱਚ ਕੁਝ ਸੀਟਾਂ ਉਹਨਾਂ ਦੇ ਕੋਲ ਬਹੁਤ ਥੋੜੀਆਂ ਹੋਣਗੀਆਂ ਲੇਕਿਨ ਪਾਕਿਸਤਾਨ ਬਾਰੇ ਜੋ ਮਰਜ਼ੀ ਇਹ ਬਾਹਰਲੇ ਕਹਿਣ ਇੰਡੀਅਨ ਦਾ ਪ੍ਰੋਪੇਗੈਂਡਾ ਹੋਏ ਕਿ ਜੀ ਉਹ ਉੱਥੇ ਅੱਤਵਾਦ ਔਰ ਇਸਲਾਮਿਕ ਜਿਹੜਾ ਉਹ ਐਕਸਟ੍ਰੀਮਿਜ਼ਮ ਔਰ ਜਿਹਾਦੀ ਔਰ ਦੂਜਾ ਪਰ ਤੁਹਾਨੂੰ ਚੋਣ ਨਤੀਜੇ ਦੱਸਣਗੇ ਔਰ ਦੱਸ ਰਹੇ ਨੇ ਕਿ ਉੱਥੇ ਬਾਈ ਐਂਡ ਲਾਰਜ ਜਿਹੜੇ ਪਾਕਿਸਤਾਨ ਦੇ ਮੈਜੋਰਿਟੀ ਲੋਕ ਨੇ ਉਹ ਕਦੇ ਉਸ ਸੋਚ ਵਾਲਿਆਂ ਨੂੰ ਜਿਹੜੀ ਇਨਟੋਲਰੈਂਟ ਹੈ ਦੂਸਰਿਆਂ ਪ੍ਰਤੀ ਉਹਨਾਂ ਨੂੰ ਉਹ ਵੋਟ ਨਹੀਂ ਪਾਉਂਦੇ ਅਦਰਵਾਈਜ਼ ਜੇ ਸੱਚਮੁੱਚ ਹੀ ਪਾਕਿਸਤਾਨ ਦੇ ਵਿੱਚ ਉਸ ਕਿਸਮ ਦਾ ਜਿਹਾਦੀ ਅੱਤਵਾਦ ਹੁੰਦਾ ਫਿਰ ਉਹਨਾਂ ਪਾਰਟੀਆਂ ਦੀ ਹੀ ਸਰਕਾਰ ਪਾਕਿਸਤਾਨ 'ਚ ਬਣਨੀ ਚਾਹੀਦੀ ਸੀ ਸੋ ਉਹਨਾਂ ਦਾ ਉਹ ਭਾਵੇਂ ਖੁਤਬਾ ਵੀ ਸੁਣ ਲੈਂਦੇ ਨੇ ਉਹਨਾਂ ਦੇ ਅਗੇਂਸਟ ਸ਼ਾਇਦ ਬੋਲਣ ਤੋਂ ਵੀ ਘਬਰਾਉਂਦੇ ਨੇ ਕਿਉਂਕਿ ਉਹ ਧਾਰਮਿਕ ਫਤਵਾ ਕੋਈ ਵੀ ਨਹੀਂ ਜਿਹੜਾ ਲੈਣਾ ਚਾਹੁੰਦਾ ਕਿ ਵੀ ਕੱਲ ਨੂੰ ਮਗਰ ਪੈ ਜਾਣ ਲੇਕਿਨ ਜਦੋਂ ਲੋਕਾਂ ਦੇ ਕੋਲ ਚੋਇਸ ਹੁੰਦੀ ਹੈ ਉਹ ਵੋਟ ਉਹਨਾਂ ਲਈ ਨਹੀਂ ਕਰਦੇ ਉਸ ਸੋਚ ਲਈ ਕਿਉਂਕਿ ਉਹਨਾਂ ਦੀ ਸੋਚ ਵਿੱਚ ਜਿਹੜਾ ਇਸਲਾਮ ਹੈ ਉਹ ਬਿਲਕੁਲ ਪ੍ਰੋਗਰੈਸਿਵ ਹਰ ਇੱਕ ਨੂੰ ਨਾਲ ਟੋਲਰੈਂਟ ਦੂਸਰਾ ਪਾਰਟ ਹੁਣ ਇਹਦਾ ਮੁਕਾਬਲਾ ਤੁਸੀਂ ਭਾਰਤੀ ਸਾਈਡ ਨਾਲ ਕਰੋ ਕਹਿਣ ਨੂੰ ਉਹ ਸੈਕੂਲਰ ਇੱਕ ਮੁਲਕ ਕਿ ਜੀ ਉਹਨਾਂ ਬੁਨਿਆਦਾਂ ਦੇ ਉੱਤੇ ਕਨਸਟੀਟਿਊਸ਼ਨ ਫਲਾਣਾ ਅਸੀਂ ਪਹਿਲਾਂ ਜ਼ਿਕਰ ਕੀਤਾ ਵੀ ਕਿਵੇਂ ਕਾਂਗਰਸ ਔਰ ਬੀਜੇਪੀ ਦੋਨੋਂ ਹੀ ਜਿਹੜੀਆਂ ਨੇ ਉਹ ਮਾਈਨੋਰਟੀਜ਼ ਦਾ ਕਤਲੇਆਮ ਕਰਕੇ ਨਸਲਕੁਸ਼ੀ ਕਰਕੇ ਪਾਵਰ 'ਚ ਆਈਆਂ ਪਰ ਤੁਸੀਂ 2014 ਅੱਜ ਭਾਰਤ ਦੇ 21 ਸੂਬਿਆਂ ਦੇ ਵਿੱਚ ਉਹ RSS ਹਕੂਮਤ ਕਰ ਰਹੀ ਹੈ ਜਿਹਦਾ ਨਾਰਾ ਹੀ ਹਿੰਦੁਸਤਾਨ ਹੈ ਸੋ ਪਾਕਿਸਤਾਨ ਦੇ ਵਿੱਚ ਤਾਂ ਐਕਸਟ੍ਰੀਮ ਨਾਰਾ ਦੇਣ ਵਾਲਿਆਂ ਨੂੰ ਲੋਕਾਂ ਨੇ ਕਬੂਲ ਨਹੀਂ ਕੀਤਾ ਤੇ ਇਹ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ ਭਾਰਤ ਔਰ ਕਿਸ ਕਿਸਮ ਦਾ ਇਹ ਨੈਟਵਰਕ ਹੈ ਜਿੱਥੇ ਕਿ ਮੈਜੋਰਿਟੀ ਲੋਕਾਂ ਨੇ ਰਾਜੀਵ ਗਾਂਧੀ ਨੂੰ ਇਸ ਲਈ ਵੋਟਾਂ ਪਾਈਆਂ ਕਿ ਉਸ ਨੇ ਜਿਹੜਾ ਉਹ ਉਸ ਕਿਸਮ ਦੀ ਜਿਹੜੀ ਹੈ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਔਰ ਉਹ ਪਾਵਰ 'ਚ ਆਇਆ ਔਰ ਬੀਜੇਪੀ ਅੱਜ 2014 ਤੋਂ ਬਾਅਦ 2019 ਤੱਕ ਨੂੰ ਜਿੱਤਣ ਦੇ ਲਈ ਉਸ ਹੱਦ ਤੱਕ ਹੈ ਵੀ 4 ਚਫੇਰੇ ਅੱਜ ਬਹੁ ਗਿਣਤੀ ਦਾ ਇੱਕ ਵੱਡਾ ਹਿੱਸਾ ਚੁੱਪ ਬੈਠਾ ਵੋਟਾਂ ਵੀ ਉਹਨਾਂ ਨੂੰ ਪਾ ਰਿਹਾ ਉਹਨਾਂ ਨੂੰ ਲੱਗਦਾ ਕਿ ਜੇ ਮੁਸਲਮਾਨਾਂ ਨੂੰ ਕੁੱਟ ਚਾੜ ਰਹੇ ਨੇ ਈਸਾਈਆਂ ਨੂੰ ਚਾੜਦੇ ਨੇ ਜਾਂ ਸਿੱਖਾਂ ਨੂੰ ਕਰਦੇ ਨੇ ਪੰਜਾਬ ਦੇ ਵਿੱਚ ਵੀ ਕੈਪਟਨ ਅਮਰਿੰਦਰ ਦੀ ਨੂੰ ਜਿਹੜਾ ਉਹ 19% ਜਿਹੜੇ ਪੰਜਾਬ ਦੇ ਵਿੱਚ 19 ਸੀਟਾਂ ਹਿੰਦੂਤਵੀਆਂ ਦੀਆਂ ਇਸ ਲਈ ਕਾਂਗਰਸ ਦੀ ਝੋਲੀ 'ਚ ਪਈਆਂ ਕਿ ਉਹਨਾਂ ਨੂੰ ਲੱਗਾ ਕਿ ਜੀ ਇਹ ਤਾਂ ਬਹੁਤ ਜ਼ਬਰਦਸਤ ਹੈ ਇਹ ਤਾਂ ਖਾਲਿਸਤਾਨ ਦੇ ਖਿਲਾਫ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਹੁਣ ਵੀ ਉਹ ਉਵੇਂ ਹੀ ਕਰ ਰਹੇ ਸੋ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪਾਕਿਸਤਾਨ ਦੇ ਵਿੱਚ ਅੱਤਵਾਦ ਜਾਂ ਜਿਹਾਦੀ ਸੋਚ ਵਾਲਿਆਂ ਦੀ ਮੈਜੋਰਿਟੀ ਹੈ ਕਿ ਭਾਰਤ ਦੇ ਵਿੱਚ ਹਿੰਦੂ ਅੱਤਵਾਦ ਦੀ ਹਮਾਇਤ ਕਰਨ ਵਾਲਿਆਂ ਦੀ ਜਿਹੜੀ ਹੈ ਮੈਜੋਰਿਟੀ ਹੈ ਔਰ ਉੱਥੇ ਜਿਸ ਕਿਸਮ ਦੀ ਨਫ਼ਰਤ ਦਾ ਦੌਰ ਹੈ ਇੱਥੇ ਤਾਂ ਕੋਈ ਕਿਸੇ ਲੈਵਲ ਦੇ ਉੱਤੇ ਮੁੱਲਾ ਕੋਈ ਕਹਿ ਵੀ ਦਿੰਦਾ ਹੈ ਜਾਂ ਕੋਈ ਉਹਨਾਂ ਦਾ ਰਿਲੀਜੀਅਸ ਵਿਅਕਤੀ ਕਹਿ ਦਿੰਦਾ ਹੈ ਲੇਕਿਨ ਲੋਕ ਜਿਹੜੇ ਨੇ ਹੁਣ ਅਸੀਂ ਜੇ ਦੇਖੀਏ ਯੂਪੀ ਜਿਹੜੀ ਸਭ ਤੋਂ ਵੱਡੀ ਸਟੇਟ ਜਿੱਥੇ ਕਿ ਕਿਵੇਂ ਦੁਨੀਆ ਦੇ ਯੂਰਪ ਦੇ ਕਈ ਦੇਸ਼ਾਂ ਨਾਲੋਂ ਵੱਡਾ ਉਹ ਆਪਣੇ ਆਪ 'ਚ ਔਰ ਆਦਿੱਤਿਆਨਾਥ ਯੋਗੀ ਜਿਹੜਾ ਨਫ਼ਰਤ ਫੈਲਾਉਣ ਵਾਲਾ ਜਿਹਨੂੰ ਅੰਗਰੇਜ਼ੀ ਕਹਿੰਦੇ ਸਪਿਊਇੰਗ ਵੈਨਮ ਜਿਹੜਾ ਕਿ ਮੂੰਹ 'ਚੋਂ ਜ਼ਹਿਰ ਹੀ ਸੁੱਟਦਾ ਉਹ ਚੀਫ ਮਿਨਿਸਟਰ ਵੀ ਬਣਿਆ ਸੈਂਕੜਿਆਂ ਝੂਠੇ ਪੁਲਿਸ ਮੁਕਾਬਲੇ ਵੀ ਉਹਨੇ ਬਣਾਏ ਔਰ ਹੁਣ ਜਦੋਂ ਕਿ ਇੱਕ ਲਿੰਚਿੰਗ ਜਿਹੜੀ ਹੈ ਕਿ ਅਲਵਰ ਦਾ ਇੱਕ ਬੰਦਾ ਜਿਹੜਾ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਉਹਦੀ ਲਿੰਚਿੰਗ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ
ਹਰਿਆਣੇ ਦੇ ਬੰਦੇ ਨੂੰ ਅਲਵਰ ਦੇ ਵਿੱਚ ਮਾਰਿਆ ਜਾਂਦਾ ਔਰ ਯੂਪੀ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਔਰ ਅੱਜ ਉਹਦੀ ਸਟੇਟਮੈਂਟ ਹੈ ਆਦਿੱਤਿਆਨਾਥ ਯੋਗੀ ਦੀ, ਕਾਊਜ਼ ਨੋ ਲੈਸ ਇੰਪੋਰਟੈਂਟ ਦੈਨ ਹਿਊਮਨਸ। ਉਹਨੇ ਕਿਹਾ ਜੀ ਫਿਰ ਕੀ ਹੋ ਗਿਆ, ਮਤਲਬ ਇਹ ਜਿਹੜਾ ਗਾਂ ਵੀ ਉਨੀ ਜਿਹੜੀ ਹੈ ਉਹ ਪਵਿੱਤਰਤਾ ਹੈ ਹੀ ਸੀ, ਉਨੀ ਕੀ ਇੰਪੋਰਟੈਂਟ ਹੈ ਜਿੰਨੀ ਕਿ ਹਿਊਮਨ। ਇਹਦਾ ਮਤਲਬ ਇਹ ਹੈ ਕਿ ਗਾਂ ਲਈ ਬੰਦਾ ਮਾਰਿਆ ਜਾ ਸਕਦਾ ਔਰ ਜਿੱਥੇ ਇਸ ਲੈਵਲ ਔਰ ਉਹ ਐਕਸੈਪਟੈਂਸ ਹੈ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਉਹ RSS ਦਾ ਇੰਦਰੇਸ਼ ਹੋਏ, BJP ਦਾ ਹੋਏ, ਇੱਕ ਮਿਨਿਸਟਰ ਇਹਨਾਂ ਦਾ ਗਿਰੀਰਾਜ ਸਿੰਘ ਹੋਏ, ਕਟਾਰੀਆ ਵਿਸ਼ਵ ਹਿੰਦੂ ਪਰਿਸ਼ਦ ਦਾ, ਉਹ ਕਹਿ ਰਹੇ ਨੇ ਕਿ ਜੀ ਇਹ ਬਿਲਕੁਲ ਜੇ ਤੁਸੀਂ ਲਿੰਚਿੰਗ ਨਹੀਂ ਹੋਣੀ ਚਾਹੀਦੀ ਪਰ ਇਹ ਤਾਂ ਹੀ ਨਹੀਂ ਹੋਏਗੀ ਜੇ ਬੀਫ ਖਾਣਾ ਤੁਸੀਂ ਛੱਡੋਗੇ। ਸੋ ਜ਼ਾਹਰ ਹੈ ਵੀ ਉਹ ਕਹਿ ਰਹੇ ਨੇ ਵੀ ਜੇ ਸੋ ਉੱਥੇ ਤਾਂ ਅੱਤਵਾਦ ਦਾ ਪ੍ਰੋਪੇਗੈਂਡਾ ਇੰਡੀਅਨ ਮੀਡੀਆ ਪਾਕਿਸਤਾਨ ਦੇ ਹਵਾਲੇ ਨਾਲ ਕਰ ਰਿਹਾ ਜੀ, ਉੱਥੇ ਜਿਹਾਦੀ ਆ ਗਏ, ਉੱਥੇ ਵਹਾਬੀ ਇਸਲਾਮ ਆ ਗਿਆ, ਉੱਥੇ ਫਲਾਣਾ ਆ ਗਿਆ। ਉਹ ਤਾਂ ਲੋਕਾਂ ਨੇ ਫਿਰ ਵੀ ਉਸ ਨੂੰ ਇਮਰਾਨ ਖਾਨ ਨੂੰ ਜਾਂ ਨਵਾਜ਼ ਸ਼ਰੀਫ ਦੀ ਪਾਰਟੀ ਜਾਂ ਪੀਪਲਜ਼ ਪਾਰਟੀ ਉਹਨਾਂ ਦੇ ਵਿੱਚ ਹੀ ਵੱਡੀਆਂ ਸੀਟਾਂ ਦਾ ਵਰਤਾਰਾ ਕੀਤਾ। ਉਹਨਾਂ ਨੇ ਤਾਂ ਕੋਈ ਐਕਸਟ੍ਰੀਮ ਲੌਬੀ ਨਹੀਂ ਲਿਆਂਦੀ, ਪਰ ਇੱਥੇ 21 ਸਟੇਟਾਂ 'ਚ ਤੁਸੀਂ ਉਸ ਸੋਚ ਵਾਲਿਆਂ ਨੂੰ ਜਿਹੜੇ ਹਿੰਦੁਸਤਾਨ ਦੇ ਥੱਲੇ ਸਭ ਮਾਈਨੋਰਟੀਜ਼ ਦੇ ਬੱਚਿਆਂ ਨੂੰ ਵੀ ਜਿਹੜਾ ਉਹ ਸੂਰਜ ਨਮਸਕਾਰ ਕਰਵਾ ਰਹੇ ਨੇ, ਫੜ ਕੇ ਉਹਨਾਂ ਨੂੰ ਕਹਿੰਦੇ ਜੀ ਵੰਦੇ ਮਾਤਰਮ ਕਰੋ। ਉੱਥੇ ਉਹ ਯੂਪੀ 'ਚ ਕਹਿ ਰਹੇ ਨੇ ਕਿ ਜੀ ਯੋਗੀ ਕਰਨਾ ਹੋਗਾ ਜੇ ਤੁਸੀਂ ਯੂਪੀ 'ਚ ਰਹਿਣਾ। ਔਰ ਇਹ ਅੱਤਵਾਦ ਨਹੀਂ ਹੈ, ਐਕਸਟ੍ਰੀਮ ਜਿਹੜਾ ਹਿੰਦੂਤਵਾਦ ਦਾ ਅੱਤਵਾਦ ਹੈ ਉਹ ਅੱਜ ਉੱਥੇ ਆ। ਔਰ ਇਹ ਗੱਲ ਕੱਲਾ ਯੋਗੀ ਜ਼ੁਬਾਨੀ ਕਲਾਮੀ ਨਹੀਂ ਕਹਿੰਦਾ, ਉਹ ਬਿਲਕੁਲ ਉਹ ਉੱਥੇ ਸਾਬਤ ਕਰ ਰਹੇ ਨੇ ਕਿ ਬੰਦੇ ਮਾਰੇ ਜਾ ਸਕਦੇ ਨੇ ਲਿੰਚ ਕਰਕੇ। ਉਹ ਦਾਦਰੀ 'ਚ ਹੋਏ, ਉਹ ਉਹਨੇ ਗੁਜਰਾਤ ਦੇ ਵਿੱਚ ਹੋਏ, ਜਾਂ ਅੱਜ ਅਲਵਰ ਦੇ ਵਿੱਚ ਜੋ ਕੁਝ ਵਾਪਰਦਾ, ਲੇਕਿਨ ਗਾਂ ਜਿਹੜੀ ਹੈ ਉਸ ਨੂੰ ਜਿਹੜਾ ਉਹ ਇੰਨਾ ਬਣਾ ਦਿੱਤਾ ਹੋਇਆ। ਉਹਨੇ ਯੋਗੀ ਕਹਿ ਰਿਹਾ ਕਿ ਇਹ ਕੋਈ ਘੱਟ ਨਹੀਂ ਹੈ, ਕਾਊਜ਼ ਨੋ ਲੈਸ ਇੰਪੋਰਟੈਂਟ ਦੈਨ ਹਿਊਮਨਸ, ਕਿ ਇਹ ਕੋਈ ਤੋਂ ਘੱਟ ਇੰਪੋਰਟੈਂਟ ਨਹੀਂ ਨੇ। ਔਰ ਦੂਸਰੇ ਪਾਸੇ ਜੇ ਅਸੀਂ ਕਮਿਊਨਲ ਫਿਰਕੂ ਕਿਲਿੰਗਸ ਦੀ ਗੱਲ ਦੇਖੀਏ, ਔਰ ਇਹ ਫਿਗਰ ਵੀ ਕਿਉਂਕਿ ਅੱਜ ਦੀ ਇਹ ਮੇਨ ਇੱਕ ਖਬਰਾਂ 'ਚੋਂ ਹੈ, 30% ਰਾਈਜ਼ ਇਨ ਕਮਿਊਨਲ ਵਾਇਲੈਂਸ ਸਿੰਸ 2014। ਇਹ ਭਾਰਤ ਦੀ ਹੋਮ ਮਿਨਿਸਟਰੀ ਕਹਿ ਰਹੀ ਹੈ। ਹਾਲਾਂ ਉਸ ਤੋਂ ਪਹਿਲਾਂ ਅਸੀਂ ਸਿਟੀਜ਼ਨਸ ਗਰੁੱਪਸ ਦੀਆਂ ਰਿਪੋਰਟਸ ਡਿਸਕਸ ਕੀਤੀਆਂ ਕਿ ਕਿਵੇਂ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਹੈਜ਼ ਬਿਕਮ ਏ ਰਿਪਬਲਿਕ ਆਫ ਹੇਟ, ਕਿ ਭਾਰਤ ਇੱਕ ਨਫ਼ਰਤ ਦਾ ਰਿਪਬਲਿਕ ਬਣ ਗਿਆ। ਪਰ ਜਦੋਂ ਸਰਕਾਰੀ ਅੰਕੜੇ ਵੀ ਇਹੀ ਕੁਝ ਕਹਿੰਦੇ ਨੇ, ਭਾਵੇਂ ਬਹੁਤ ਸਾਰੇ ਦਬਾਏ ਹੁੰਦੇ ਨੇ, ਬਹੁਤ ਸਾਰੇ ਰਿਪੋਰਟ ਹੀ ਨਹੀਂ ਹੁੰਦੇ, noting that the maximum number of incidents of communal violence were reported in 2017, the Ministry of Home Affairs in a written reply informed the Rajya Sabha on Wednesday of a steady rise of 30% in such incidents across the country since 2014। ਕਿ 2014 ਚ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ, BJP ਦੀ ਹਕੂਮਤ ਬਣੀ ਹੈ, ਇਹ ਭਾਰਤ ਦੀ ਹੋਮ ਮਿਨਿਸਟਰੀ ਕਹਿ ਰਹੀ ਹੈ ਵੀ 30% ਜਿਹੜੀਆਂ ਘਟਨਾਵਾਂ ਨੇ ਉਹ ਵਧੀਆਂ ਨੇ। ਮਿਨਿਸਟਰ ਆਫ ਸਟੇਟ ਫॉर ਹੋਮ ਹੰਸ ਰਾਜ ਗੰਗਾ ਰਾਮ ਅਹੀਰ provided a table enumerating the year-wise number of incidents of communal violence. According to it, while in 2014 the country witnessed 644 such incidents, in 2017 the number rose to 822, ਕਿ ਵੀ 822 ਹੋ ਗਈਆਂ ਨੇ। ਅੱਗੇ ਉਹ ਪੂਰਾ ਚਾਰਟ ਦਿੱਤਾ ਹੋਇਆ ਹੈ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ in his reply the minister said as many as 111 persons were killed across the country in such incidents last year। ਪਿਛਲੇ ਸਾਲ ਜਿਹੜੇ ਨੇ 111 ਮਰੇ। He also told Rajya Sabha that 86 persons were killed in incidents of communal violence in 2016। 2016 ਚ ਇੰਨੇ ਮਰੇ ਸੀ। ਸੋ ਕੁੱਲ ਮਿਲਾ ਕੇ ਜਿਹੜਾ ਭਾਰਤ ਹੈ ਰਿਪਬਲਿਕ ਆਫ ਹੇਟਰਡ, ਔਰ ਇਸ ਦੇ ਨਾਲ ਫਿਰਕੂ ਜਿਹੜੀ ਕਿ ਕਮਿਊਨਲ ਵਾਇਲੈਂਸ ਜਿਹੜੀ ਹੈ ਉਹ 30% ਬਹੁਤ ਇਨਕਰੀਜ਼ ਜਿਹੜਾ ਉਹਨਾਂ ਨੇ ਮੰਨਿਆ। ਹਾਲਾਂਕਿ ਇਹ ਨੰਬਰ 'ਚੋਂ ਬਹੁਤ ਸਾਰਾ ਐਸੀਆਂ ਨੇ ਘਟਨਾਵਾਂ ਜਿਹੜੀਆਂ ਰਿਪੋਰਟ ਹੀ ਨਹੀਂ ਹੁੰਦੀਆਂ। ਜੇ ਹੁਣ ਅਲਵਰ ਦੇ ਵਿੱਚ ਉਹਦੀ ਇੱਕ ਫੋਟੋ ਜਦੋਂ ਉਸ ਦਾ ਉਹ ਭੀੜ ਤੋਂ ਛਡਾਇਆ ਉਹ ਆਂਦੀ ਹੈ ਤਾਂ ਉਹਦਾ ਚਿਹਰਾ ਸਾਫ਼ ਹੈ। ਜਿਹੜੀ ਉਹਦੀ ਆਟੋਪਸੀ ਰਿਪੋਰਟ ਹੈ ਉਹਦੇ ਤੇ ਜਿਹੜੀ ਫੋਟੋ ਹੈ ਉਹ ਸਾਰਾ ਚਿਹਰਾ, ਉਹਨੂੰ ਪੁਲਿਸ ਸਟੇਸ਼ਨ ਜਿਹੜਾ ਬਚ ਜਾਂਦਾ ਹੈ ਭੀੜ ਤੋਂ, ਉਹਨੂੰ ਪੁਲਿਸ ਜਿਹੜੀ ਹੈ ਉਹ ਥਾਣੇ 'ਚ ਲਿਜਾ ਕੇ ਮਾਰ ਦਿੰਦੀ ਹੈ। ਸੋ ਇਹ ਵਰਤਾਰਾ ਅੱਜ ਹੈ ਔਰ ਇਹ ਫਿਰ ਵੀ ਸੈਕੂਲਰ, ਇਹ ਫਿਰ ਵੀ ਜਿਹੜਾ ਹੈ ਉਹ ਇਸ ਟਾਈਟਲ ਦੇ ਥੱਲੇ ਕਿ ਜੀ ਉੱਥੇ ਸਭ ਧਰਮ ਬਰਾਬਰ ਨੇ,
ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਤੇ ਪਾਕਿਸਤਾਨ 'ਚ ਘੱਟੋ ਘੱਟ ਲੋਕਾਂ ਨੇ ਤਾਂ ਇਸ ਕਿਸਮ ਦੀ ਸੋਚ ਵਾਲਿਆਂ ਨੂੰ ਜਿਹੜਾ ਹੈ ਉਹ ਨਹੀਂ ਜਿਤਾਇਆ ਹੈ। ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਕਿਸ ਰੁਖ ਦੇ ਵਿੱਚ ਅਸਲ ਦੇ ਵਿੱਚ ਭਾਰਤ ਕਿਸ ਡਾਇਰੈਕਸ਼ਨ 'ਚ ਹੈਡ ਕਰ ਰਿਹਾ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।